लाख ਅੱਛਾ ਇਹ ਲਾ ਕੇ ਜਲਾਦੇ ਬਾਹਰੋਂ ਇਹ ਹੁਣ ਖਰਾਬ ਹੋ ਗਿਆ ਨਾ। ਆਹੋ ਹਾਂਜੀ ਦੇਖੋ ਜੀ ਇਹ ਜਿਹੜਾ ਤੁਹਾਨੂੰ ਕੋਲਾ ਨਜ਼ਰ ਆ ਰਿਹਾ ਨਾ ਜਿਹੜਾ ਥੰਮ ਹੈ ਇਹ ਲੱਕੜ ਦਾ ਹੈ। ਹਾਂਜੀ ਓਏ ਹੋਏ ਹੋਏ ਵਾਹ ਜੀ ਵਾਹ। ਲੋ ਜੀ ਦੋਸਤੋ ਇੱਕ ਹੋਰ ਸਿਆਲ ਦਾ ਮਕਾਨ ਹੈ ਥੋੜਾ ਮਧਾਲੀ ਤੋਂ ਬਾਹਰੋਂ ਹਾਲ ਦਾ। ਇਹ ਕੁੰਡਾ ਭਾਅ ਕੁੰਡਾ ਦਾ ਵੇਖਣਾ ਦਰਵਾਜ਼ਾ ਉਹ ਹੀ ਹੈ। ਇਹ ਤੇ ਕੋਈ 2 ਕਿਲੋ ਦਾ ਕੁੰਡਾ ਮੈਨੂੰ ਲੱਗ ਰਿਹਾ। ਇਹ ਸਾਈਡ ਤੇ ਆ ਕੇ ਬਾਬੂ ਜੀ ਇੱਥੇ ਬੰਦਾ ਨਾ ਰਵੇ ਉੱਥੇ ਕੁੱਤੇ ਫਿਰਦੇ ਨੇ ਪਏ ਵਾਹ ਅਵਾਰਾ ਕੁੱਤੇ ਫਿਰਦੇ ਨੇ ਪਏ ਮੀਮ ਮੌਤ ਦੀ ਆ ਕੇ ਵਾਹਵਾਂਗੀ ਇਹ ਕਿਹਦਾ ਮਕਾਨ ਹੁੰਦਾ ਜੀ? ਇਹ ਇੰਦਰ ਸਿੰਘ ਦਾ ਮਕਾਨ ਸੀ ਤੇ ਇਹ ਉਹ ਦੂਜਾ ਜ਼ੈਲਦਾਰਾਂ ਦਾ ਮਕਾਨ ਸੀ ਜਿਹੜਾ ਅੱਗੇ ਹੀ ਅੰਦਰ ਸੀ ਜਿਹੜਾ ਅੰਦਰ ਵੇਖ ਕੇ ਆਏ ਆ। ਤੇ ਇਹ ਗਲੀ ਜਾ ਕੇ ਇਹ ਗਲੀ ਜਾ ਕੇ ਅੱਗੇ ਦੇ ਮਕਾਨਾਂ ਨੂੰ ਅੱਗੇ ਸਾਹਮਣੇ ਮਕਾਨ ਹੈ। ਲਓ ਜੀ ਇਹ ਵੀ ਨਾਂ ਦਾ ਨਹੀਂ ਸਾਨੂੰ ਪਤਾ। ਲੇਕਿਨ ਉਹ ਸਿਆਲਦਾਰਾਂ ਦਾ ਹੀ ਸੀ। ਲਓ ਜੀ ਦੋਸਤੋ ਇੱਕ ਹੋਰ ਸਿਆਲ ਦਾ ਮਕਾਨ ਹੈ ਥੋੜਾ ਮਧਾਲੀ ਤੋਂ ਬਾਹਰੋਂ ਹਾਲ ਦਾ। ਇਹ ਕੁੰਡਾ ਭਾਅ ਕੁੰਡਾ ਦਾ ਵੇਖਣਾ ਇਹ ਦਰਵਾਜ਼ਾ ਉਹ ਹੀ ਹੈ। ਇਹ ਤੇ ਕੋਈ 2 ਕਿਲੋ ਦਾ ਕੁੰਡਾ ਮੈਨੂੰ ਲੱਗ ਰਿਹਾ। ਇਹ ਸਾਈਡ ਤੇ ਆ ਕੇ ਦਰਵਾਜ਼ਾ ਤੇ ਇਹ ਜਨਾਬ ਕੁੰਡਾ ਤੇ ਇਹ ਦਰਵਾਜ਼ਾ ਬਿਹਤਰੀਨ ਬਣਿਆ। ਇਹ ਵੇਖੋ ਇਹ ਪਿਛਲਾ ਇਹ ਥੱਲੇ ਵੀ ਭਾਅ ਜਾਂਦਾ ਅੱਗੇ ਲੰਘ ਜਾਂਦਾ ਤੇ ਇਹ ਵੇਖੋ ਇਹ ਲਾਖ ਅੱਛਾ ਇਹ ਲਾ ਕੇ ਜਲਾਦੇ ਬਾਹਰੋਂ ਇਹ ਹੁਣ ਖਰਾਬ ਹੋ ਗਿਆ ਨਾ। ਆਹੋ ਹਾਂਜੀ ਅੱਛਾ ਤੇ ਇਹ ਦੂਜਾ ਦੇਸੀ ਹਾਂਜੀ ਤੇ ਇਹ ਵਲਾਤੀ ਲੈਤੀ ਬਹੁਤ ਬੜੀ ਗੱਲ ਹੈ ਕਿਆ ਸੀ ਉਦੋਂ ਵੀ ਮਜ਼ਬੂਤੀ ਤੂੰ ਯਾਰ ਤੇ ਡਿਜ਼ਾਈਨਿੰਗ ਦੇ ਦੇਖੋ। ਅੱਜ ਭਾ ਤੁਸੀਂ ਸੋਨੇ ਦਾ ਘਰ ਬਣਾ ਸਕਦੇ ਇਹੋ ਜਿਹਾ ਨਹੀਂ ਬਣ ਸਕਦਾ। ਵਾਹ ਜੀ ਵਾਹ। ਇਹ ਮਕਾਨ ਉਹਨਾਂ ਦਾ ਪੁਰਾਣਾ ਇਹ ਫੱਟੇ ਉੱਤੇ ਲੱਗੇ ਇਹਦੇ ਇਹ ਛੱਤ ਆ ਕੇ ਇਹ ਛੱਤ ਦਾ ਕੋਲ ਤੇ ਕਿਆ ਬਾਤ ਹੈ ਜਨਾਬ। ਓਏ ਹੋਏ ਵਾਹ ਜੀ ਵਾਹ। ਇਹ ਤੇ ਜਨਾਬ ਉਸ ਦਾ ਇਹਦੇ ਨਾਲ ਦਾ ਬਾਲਾ ਹੁਣ 1000 ਰੁਪਏ ਦਾ ਨਹੀਂ ਲੱਗਦਾ। ਦੇਖੋ ਤੁਸੀਂ ਨਹੀਂ ਲੱਭਦਾ। 1500 ਦਾ ਵੇਚਿਆ ਓਏ ਹੋਏ ਲੋ ਦੋਸਤੋ ਇਹ ਜਿਹੜਾ ਤੁਹਾਨੂੰ ਮੈਂ ਪਹਿਲਾਂ ਇਹ ਬਰਾਂਡਾ ਬਹਾਲਦਾ ਇਹ ਪਹਿਲਾਂ ਕੰਧਾਂ ਵੇਖ ਲਓ ਤੁਸੀਂ। ਇਹ ਕੰਧਾਂ ਦੇਖੋ ਇਹ ਵੀ ਛੋਟੀ ਇੱਟ ਦੀਆਂ ਲੱਗੀਆਂ ਨੇ। ਹਾਂਜੀ ਠੀਕ ਹੋ ਗਿਆ ਜੀ। ਵੱਡੀ ਛੋਟੀ ਇੱਟ ਦਾ ਮਿਕਸ ਹੈਗਾ ਇਹ ਸਰੀਆ ਕੋਲ ਪਾਉਂਦਾ ਬਾਰੀਆਂ 'ਚ ਹੁਣ। ਤੇ ਸਰੀਆ ਦੇਖੋ ਜੀ ਮੋਟਾ ਬੜਾ ਹੈ। ਵਾਹ ਜੀ ਵਾਹ 570 ਕਿਆ ਬਾਤ ਜਨਾਬ ਹੈ ਕਿ ਮੇਰੀ ਉਂਗਲੀ ਨਾਲ ਮੋਟਾ ਸਰੀਆ। ਠੀਕ ਹੋ ਗਿਆ। ਡਿਜ਼ਾਈਨ ਉੱਤੇ ਛੱਤ ਦੇ ਵਿਖਾਲ ਦੇ ਰੁਪਿਆ ਵੇਲ ਪਛਾਣ ਲੋ ਜੀ ਇਹ ਛੱਤਾਂ ਓਰੀਜਨਲ ਉਹੀ ਬਾਲੇ ਇਸ ਬਰਾਂਡੇ ਤੇ ਚਤੀਰ ਕੋਲ ਲੰਮਾ ਜਿਹਾ ਮੇਰੇ ਖਿਆਲ ਇਹ ਬਾਅਦ ਚ ਬਣਿਆ ਦਾ ਵਿੱਚ ਪਾਰਟੀਸ਼ਨ ਨਹੀਂ ਇਹ ਪਹਿਲੇ ਦਾ ਹੀ ਹੈ। ਤੇ ਇਹ ਬਣਾ ਤੁਹਾਨੂੰ ਪਹਿਲਾਂ ਇਦੋਂ ਬਾਹਰ ਦਾ ਛੋਟਾ ਜਿਹਾ ਇਹ ਪੁਰਾਣਾ ਹੀ ਬਾਲਾ ਹੈ ਉਹੀ ਹੈ ਪਰ ਬਣਾਇਆ ਛੋਟਾ ਜਿਹਾ ਕਮਰਾ। ਅੱਛਾ ਇਹ ਛੋਟੀ ਇੱਟ ਦਾ ਦੋਸਤੋ ਇਹ ਦੇਖੋ ਜਿਹੜੀ ਵੱਡੀ ਗੱਲ ਹੈ ਇਹ ਛੋਟੀ ਇੱਟ ਦਾ ਮਕਾਨ ਬਣਿਆ ਦਾ। ਇਹ ਦੇਖੋ ਤੇ ਇਹ ਛੋਟੀ ਇੱਟ ਦਾ ਮਕਾਨ ਬਣ ਕੇ ਉੱਤੇ ਫਿਰ ਲਿੰਬਿਆ ਮਿੱਟੀ ਨਾਲ ਠੰਡੇ ਰਹਿਣ ਤੇ ਬਾਕੀ ਕੰਧ ਨੂੰ ਹੱਥ ਲਾਓ ਤੁਹਾਨੂੰ ਠੰਡੀ ਨਜ਼ਰ ਆਏਗੀ। ਇਹ ਲਾਈਟ ਵਾਸਤੇ ਇੱਥੇ ਦੀਵੇ ਲਾਈ ਦੇ ਨੇ। ਦੀਵੇ ਲਾਈ ਦੇ ਨੇ ਆਹੋ ਉੱਥੇ ਹਾਂਜੀ ਬਸ ਹਵਾ ਹਵਾ ਵਾਸਤੇ ਤੇ ਇਹ ਜਨਾਬ ਛੱਤ ਹੋ ਗਈ ਛੱਤ ਹੋ ਗਈ। ਤੇ ਇਹ ਇਹਦੇ ਦਰਵਾਜ਼ੇ ਹਾਂਜੀ ਇਹ ਮੇਰੇ ਨਾਲ ਆਰਸੀ ਬੰਦ ਕੀਤੇ ਨੇ ਪਹਿਲਾਂ ਆਰਸੀ ਬੰਦ ਘਰ ਜਨਾ ਉਦੋਂ ਨੂੰ ਹੋ ਰਹੀ ਉਹ ਕੱਚਾ ਵਿਖਾ ਲਓ ਕੱਚਾ ਸਾਰਾ ਵੇ ਇਹ ਇੱਕ ਬਾਰੀ ਵਿੱਚ ਅੰਦਰ ਚੱਲਦੇ ਆ। ਆ ਉਹਨਾਂ ਦੀ ਬਣਵਾਈ ਆਓ ਅੱਛਾ ਲੋ ਜੀ ਦੋਸਤੋ ਇਹ ਬਣਾਈ ਦੂਸਰੇ ਕਮਰੇ ਚ ਉਸੇ ਘਰ ਦੂਸਰੇ ਕਮਰੇ ਚ ਆ ਕੇ ਤੇ ਇਹਦਾ ਤੁਹਾਨੂੰ ਹਾਲ ਹੈ ਥੋੜਾ ਟੱਠਾ ਲੇਕਿਨ ਇਹ ਕੱਚਾ ਮਕਾਨ ਕੱਚੀਆਂ ਪੱਕੀਆਂ ਕੰਧਾਂ ਨੇ ਵੱਡੀਆਂ ਵੱਡੀਆਂ ਕੱਚੀਆਂ ਇੱਟਾਂ ਦੀਆਂ। ਠੀਕ ਹੈ ਨਾ। ਅੱਛਾ ਭਾ ਅਸੀਂ ਹੁਣ ਕਿੱਥੇ ਆ ਗਏ ਆ ਤੇ ਇੱਥੋਂ ਕੀ ਦੱਸੋ ਇਹ ਅੱਗੇ ਆਉਣ ਅੱਗੇ ਇਧਰ ਆਓ ਆਓ ਜੀ ਜਰਾ ਪਿਛਲੀ ਸਾਈਡ ਤੇ ਹਾਂਜੀ ਵੱਡਾ ਮਕਾਨ ਜਿਹੜੀ ਵੇਡੀ ਜਿਹੜੀ ਜ਼ੈਲਦਾਰਾਂ ਦੀ ਆਂਦੇ ਸਨ ਆਹੋ ਇਹਦੇ ਵਿੱਚੋਂ ਦੀ ਰਸਤਾ ਇਧਰ ਹੁੰਦਾ ਸੀ ਟੋਟਲ ਇਹ ਘਰਾਂ ਚ ਲੰਘਦੇ। ਇਹ ਵੇਖੋ ਇਹ ਉਹ ਕੋਲਾ ਵੇਖੋ ਉਹ ਲੱਕੜ ਦਾ। ਵਾਹ ਜੀ ਵਾਹ ਇਹ ਪੁਰਾਣਾ ਹੈ। ਹਾਂਜੀ ਇਹ ਪੁਰਾਣਾ ਜਿਹਾ ਸਾਰਾ ਟੋਟਲ। ਇਹ ਦੇਖੋ ਜੀ ਇਹ ਜਿਹੜਾ ਤੁਹਾਨੂੰ ਕੋਲਾ ਨਜ਼ਰ ਆ ਰਿਹਾ ਨਾ ਜਿਹੜਾ ਥੰਮ ਹੈ ਇਹ ਲੱਕੜ ਦਾ ਹੈ। ਹਾਂਜੀ ਓਏ ਹੋਏ ਹੋਏ ਵਾਹ ਜੀ ਵਾਹ। ਲੱਕੜ ਦਾ ਜਿਹੜਾ ਤੁਹਾਨੂੰ ਸੀਮੈਂਟ ਤੇ ਆਈ ਨਾ ਲੱਕੜ ਦਾ ਵਿੱਚ ਪਿੱਲਰ ਹੈ। ਹਾਂਜੀ ਲੱਕੜ ਦਾ। ਅੱਛਾ ਇਹ ਵਿੱਚੋਂ ਦੀ ਜਾਂਦਾ ਹੁੰਦਾ ਸੀ ਇੱਧਰ ਨੂੰ ਜੀ। ਯਾਨੀ ਕਿ ਉਸ ਦਰਵਾਜ਼ੇ ਤੋਂ ਵੜ ਕੇ ਤੇ 6-7 ਘਰਾਂ ਦੇ ਵਿੱਚੋਂ ਦੀ ਤੇ ਇਹ ਜਿਹੜਾ ਚਿੱਟਾ ਚਬਾਰਾ ਇੱਥੇ ਜਾਂਦਾ ਹੁੰਦਾ ਸੀ। ਹਾਂਜੀ ਆਹੋ ਇਹ ਤਾਂ ਨਵਾਂ ਬਣਿਆ ਨਾ। ਆਹੋ, ਲੇਕਿਨ ਬਾਹਰ ਇੱਧਰ ਉਸ ਤੋਂ ਇੱਧਰ ਸਾਰਾ ਹੀ ਪੁਰਾਣਾ ਹੀ ਹੈ। ਅੱਛਾ ਅੱਛਾ ਜੀ ਇਹ ਜਨਾਬ ਤੁਸੀਂ ਦੇਖੋ ਆ ਕੌਲੇ ਏਡੇ ਬਣਾਉਂਦਾ। ਨਹੀਂ ਜੀ ਕਮਾਲ ਘਰ ਛੜਿਆ ਜਿਹਨੇ ਬਣਾਇਆ। ਇਹ ਵੇਖੋ ਜਨਾਬ ਇਹ ਸਾਰੇ ਉਹ ਜ਼ੈਲਦਾਰਾਂ ਦੇ ਜਿਹੜੇ ਘਰ ਹੁੰਦੇ ਸਨ ਉਹਦਾ ਤੁਹਾਨੂੰ ਮਾਹੌਲ ਵਿਖਾ ਰਿਹਾ।
ਤੇ ਇਸ ਘਰ ਦੇ ਵਿੱਚੋਂ ਦੀ ਆ ਦਵਾਰ ਵੇਖੋ ਰੈਡੀ ਦੇਖੋ ਜੀ ਇਹ ਕੋਲ 2-2 ਫੁੱਟ ਦੀਆਂ 3-3 ਫੁੱਟ ਇੱਟਾਂ ਵੇਖੋ ਵਿੱਚ ਕਿੰਨੀਆਂ ਕੁ ਤੁੰਨੀਆਂ ਨੇ ਤੇ ਇਹ ਜਨਾਬ ਇਹਦਾ ਘਰ ਤੇ ਇਹ ਕੱਚੀ ਇੱਟ ਦੇਖੋ ਤੁਹਾਨੂੰ ਕੱਚੀ ਇੱਟ ਵਿਖਾਲਦੇ ਆ ਇੱਟ ਬਣੀ ਹੈ ਲੇਕਿਨ ਮਿੱਟੀ ਦੀ ਹੈ ਮਿੱਟੀ ਇਹ ਦੇਖੋ ਨਾ ਕੱਚੀ ਇੱਟ ਬਣੀ ਹੈ ਜਨਾਬ ਇਹ ਕੋਈ ਸ਼ਾਹਕਾਰ ਤੁਹਾਨੂੰ ਇਸ ਵੇਲੇ ਵਿਖਾਲੇ ਜਾ ਰਹੇ ਨੇ 1947 ਤੋਂ ਪਹਿਲਾਂ ਦੇ ਇਹ ਤੁਸੀਂ ਦੇਖੋ ਠੀਕ ਹੈ ਨਾ ਤੇ ਇਹ ਜਨਾਬ ਕਮਰਾ ਆ ਗਿਆ ਇਹ ਹੁਣ ਰਹਿਸ਼ਾਂ ਇੱਥੇ ਰਹਿੰਦਾ ਕੋਈ ਨਹੀਂ ਲੇਕਿਨ ਅੱਜ ਵੀ ਯਾਦਾਂ ਜਿਹੜੀਆਂ ਨਾ ਉਹ ਬਜ਼ੁਰਗਾਂ ਦੀਆਂ ਉਹ ਪਈਆਂ ਨੇ ਇਹ ਕੋ ਸਹੀ ਕਰ ਦੇ ਕੋਈ ਨਾਗੇ ਸਹੀ ਕਰ ਇਹ ਜਨਾਬ ਇੱਕ ਦਰਵਾਜ਼ਾ ਤੇ ਭਾ ਕਿਸੇ ਦੇ ਘਰ ਦੇ ਵਿੱਚ ਕੋਈ ਪੁਰਾਣਾ ਸਮਾਨ ਨਹੀਂ ਪਿਆ ਨਹੀਂ ਤਾਂ ਪੇਟੀ ਛੇਟੀ ਕਈਆਂ ਚ ਕੋਈ ਚੀਜ਼ ਨਹੀਂ ਇਹ ਜਨਾਬ ਇੱਥੇ ਕੋਮਾ ਆਈਆਂ ਜੋਸ਼ ਵਿੱਚ ਬਸ ਜਾ ਲਿਆ ਇਹ ਖੁਦਾ ਦੀ ਤਰਫੋਂ ਬਿਮਾਰੀ ਸੀ ਇਹ ਜੰਗ ਚੜ੍ਹਨ ਲੱਗਦਾ ਨਾ ਇਹ ਖੁਦਾ ਦੀ ਤਰਫੋਂ ਇਹ ਬਿਮਾਰੀ ਤੇ ਜਦੋਂ ਚਾਚਾ ਵੰਡ ਹੋਈ ਜਦੋਂ ਵੰਡ ਹੋ ਗਈ 47 ਦੀ ਤੇ ਕੀ ਵੇਖਿਆ ਮਾਹੌਲ ਉੱਜੜ ਗਿਆ ਸਾਰਾ ਕੁਝ ਵਾਂਡਾ ਕਈ ਮੇਰੇ ਵਰਗਾ ਗਰੀਬ ਗੱਲ ਹੈ ਉਧਰ ਭੁੱਖਾ ਹੀ ਆਏ ਸਨ ਕਿਸੇ ਦੀ ਜ਼ਮੀਨ ਨੇ ਕਿਸੇ ਦੀ ਬਹੁਤੀ ਹੈ ਕਿਸੇ ਦੀ ਥੋੜੀ ਮੈਂ ਤੈਨੂੰ ਇਹ ਗੱਲ ਦੱਸਣਾ ਤੂੰ ਚੰਗਾ ਭਲਾ ਰੋਟੀ ਖਾਣਾ ਵੇ ਅੱਲਾਹ ਤਾਲਾ ਤੈਨੂੰ ਦੇ ਰਿਹਾ ਵੇ ਤੂੰ ਮੈਨੂੰ ਵੀ ਖਵਾਲੀ ਹੈ ਨਾ ਤੇ ਤੇਰੇ ਕਹਿਣ ਤੇ ਮੈਂ ਤੁਹਾਨੂੰ ਆਖਣਾ ਵੇ ਕੋਈ ਕੰਮ ਹੈ ਤਾਂ ਮੈਨੂੰ ਦੱਸੋ ਆ ਇੱਥੇ ਬੜੇ ਬੜੇ ਦੌਲਤਵੰਦ ਲੋਕੀ ਕੋਈ ਅਮਰੀਕਾ ਕੋਈ ਇਟਲੀ ਕੋਈ ਜਰਮਨ ਜਾ ਕੇ ਜਿੰਦਾਨੀਆਂ ਕਰ ਲੈਂਦੇ ਨੇ ਆਪਣਾ ਮਜ਼ਹਬੀ ਛੱਡ ਉਹ ਫਿਰ ਮਸੀਬ ਮਜ਼ਹਬ ਕਬੂਲ ਕਰਕੇ ਨਾਮ ਕਰ ਲੈ ਇਹ ਤੁਹਾਨੂੰ ਪਤਾ ਨਾ ਮੇਰੇ ਨਾਲ ਬਹੁਤ ਸਿਆਣੇ ਆ ਤੁਹਾਨੂੰ ਮੇਰੇ ਨਾਲ ਪਹਿਲੇ ਦਾ ਪਤਾ ਹੋਣਾ ਉਦੋਂ ਨਾ ਸਾਡੇ ਤੇ ਨਾ ਮੁਸਲਮਾਨ ਦੇ ਕਿਸੇ ਦੇ ਨਹੀਂ ਹਨ ਪੱਕੇ ਹਿੰਦੂਆਂ ਦੇ ਸਿਰ ਈਸਾਈਆਂ ਦੇ ਕਿੰਨੇ ਕੁ ਘਰ ਹੁੰਦੇ ਸਨ ਇੱਥੇ ਉਹ ਦੋ ਨਹੀਂ ਸਾਡਾ ਇੱਕ ਖਵਾ ਦੇ ਦੋ ਇਹਦੇ ਚ ਬਸ ਮੇਰਾ ਤਾਂ ਸਲੂਕ ਨੇ ਦਿੱਤਾ ਹੱਥੋਂ ਥਾਈ ਹੋ ਜਾਣਾ ਮੁਹੱਬਤ ਔਰ ਸੁਣਿਆ ਨਾ ਜ਼ਿਆਦਾ ਉਹ ਆਂਦਾ ਪੇ ਕਿੰਨੇ ਕੁ ਘਰ ਹੁੰਦੇ ਹਨ ਘਰ ਆਹੋ ਘਰ ਕੋਈ ਮੇਰੇ ਕੋਲ ਕਿ ਦੱਸਾਂ ਕਿ ਦੋ ਮੱਸੀਆਂ ਹੁੰਦੀਆਂ ਨੇ ਕਈਦਰ ਤੇ ਕਈਦਰ ਉਹ ਦੋ ਮਸਤੇ ਤੇ ਇੱਕੋ ਸੀ ਤੋੜ ਘਰ ਕੋ 50-60 ਆਇਆ ਸਰ 60 ਕੋ ਆਇਆ ਸਰ ਅੱਛਾ